ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਦਾ ਕਲਾਮ ਸੁਣਨ ਤੇ ਸਮਝਣ ਤੋਂ ਪਹਿਲਾਂ ਇੱਕ ਦਰਖਾਸਤ ਕਰਨਾ ਕਿ ਤੁਸੀਂ ਵੀਡੀਓ ਸੁਣਦੇ ਹੋ, ਤੁਹਾਨੂੰ ਅੱਛਾ ਲੱਗਦਾ ਤੇ ਇੰਜ ਕਰਿਆ ਕਰੋ ਕਿ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ, ਤਾਂ ਜੋ ਸਾਨੂੰ ਪਤਾ ਲੱਗੇ ਕਿ ਤੁਸੀਂ ਕਿੱਥੋਂ ਵੇਖਣ ਡਏ ਹੋ ਤੇ ਤੁਹਾਡੇ ਕੋਲ ਅਗਲੀ ਵੀਡੀਓ ਵੀ ਆ ਸਕੇ, ਤਾਂ ਕਿ ਤੁਸੀਂ ਖੁਦਾ ਦੇ ਕਲਾਮ ਨੂੰ ਠੀਕ ਸਮਝ ਸਕੋ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਸਲਾਮਤੀ ਬਖਸ਼ੇ। ਤੇ ਅੱਜ ਅਸੀਂ ਫੇਰ ਇਮਾਲ ਦੀ ਕਿਤਾਬ ਦੇ ਵਿੱਚ ਜਾਵਾਂਗੇ ਤੇ ਇਮਾਲ ਦੀ ਕਿਤਾਬ ਤੋਂ ਦੇ 16ਵੇਂ ਬਾਬ ਚੋਂ ਸਿੱਖਾਂਗੇ। ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਰਿਕਾਰਡ ਕਰਾਈ ਸੀ ਤੇ ਉਹ ਤੁਸੀਂ ਵੇਖੀ ਹੋਏਗੀ, ਜਿਹਦਾ ਇਨਵਾਨ ਸੀ ਰਿਹਾਈ। ਤੇ ਅੱਜ ਫਿਰ ਅਸੀਂ ਰਿਹਾਈ ਦੇ ਤਾਲੁਕ ਨਾਲ ਖੁਦਾ ਦੇ ਕਲਾਮ ਚੋਂ ਸਿੱਖਾਂਗੇ। ਪਾਲੂਸ, ਸਿਲਾਸ ਤੇ ਲੂਕਾ ਦਾ ਮੈਂ ਨਾਂ ਲੈਣਾ ਜ਼ਰੂਰੀ ਸਮਝਾਂਗਾ। ਇੱਕ ਟੀਮ ਸੀ ਜਿਹੜੀ ਮੁਨਾਦੀ ਲਈ ਨਿਕਲਦੀ ਸੀ ਤੇ ਇਹ ਪਾਲੂਸ ਰਸੂਲ ਦਾ ਮਿਸ਼ਨਰੀ ਸਫ਼ਰ ਹੈ। ਤੇ ਪਾਲੂਸ ਰਸੂਲ ਕੀ ਕਰਦਾ ਹੈ ਕਿ ਤੁਰਕੀ ਤੋਂ ਟੁਰਦਾ। ਮੈਂ ਹੁਣ ਮੌਜੂਦਾ ਮੁਲਕਾਂ ਦੇ ਨਾਂ ਲਾਂਗਾ, ਤੁਹਾਨੂੰ ਸਹੀ ਸਮਝ ਆਏਗੀ। ਤੁਰਕੀ ਤੋਂ ਟੁਰਦਾ ਹੈ ਤੇ ਉਸ ਵਕਤ ਬਾਈਬਲ ਦੇ ਵਿੱਚ ਲਿਖਿਆ ਮਕਦੂਨੀਆ। ਤੇ ਤੁਰਕੀ ਐਸਾ ਮੁਲਕ ਹੈ ਜਿਹੜਾ ਯੂਰਪ ਨੂੰ ਤੇ ਏਸ਼ੀਆ ਨੂੰ ਮਿਲਾਉਂਦਾ ਹੈ। ਤੇ ਇਸ ਮੁਲਕ ਦੇ ਵਿੱਚ ਸਮੁੰਦਰ ਬਹੁਤ ਥੋੜਾ ਹੈ ਤੇ ਕਸ਼ਤੀ ਤੇ ਵੀ ਲੋਕ ਜਾ ਕੇ ਤੇ ਯੂਰਪ ਚਲੇ ਜਾਂਦੇ ਨੇ। ਪਾਲੂਸ ਰਸੂਲ ਮਕਦੂਨੀਆ ਜਾਣਾ ਚਾਹੁੰਦਾ, ਲੇਕਿਨ ਰੂਲ ਕੁਸ ਨੇ ਕਿਹਾ ਤੂੰ ਮਕਦੂਨੀਆ ਨਹੀਂ ਜਾਣਾ। ਇਹ ਬਾਰੇ ਬਾਰੀ ਸਿੱਧਾ ਨਿਕਲ ਗਿਆ ਤੇ ਕਸ਼ਤੀ ਪਾਰ ਕਰਕੇ ਤੇ ਅੱਗੋਂ ਯੂਰਪ 'ਚ ਜਾਣਾ ਚਾਹੁੰਦਾ ਹੈ। ਤੇ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਜਦੋਂ ਅੱਗੇ ਗਿਆ ਤੇ ਹਾਲੀ ਸ਼ਹਿਰ 'ਚ ਨਹੀਂ ਵੜਿਆ, ਹਾਲੀ ਪਾਰ ਹੀ ਕੀਤਾ ਤੇ ਇੱਕ ਰੂਮੀਆਂ ਦੀ ਬਸਤੀ ਸੀ, ਉੱਥੇ ਰੂਮੀ ਰਹਿੰਦੇ ਸਨ। ਤੇ ਉਹਨੇ ਵੇਖਿਆ ਕਿ ਕੰਢੇ ਤੇ, ਪਾਣੀ ਦੇ ਕੰਢੇ ਤੇ ਕੁਝ ਔਰਤਾਂ ਬੈਠੀਆਂ ਨੇ। ਤੇ ਉਹ ਸਮਝੇ ਭਈ ਸ਼ਾਇਦ ਇਬਾਦਤ ਕਰਨ ਦੀ ਜਗ੍ਹਾ ਹੈ, ਲੇਕਿਨ ਉੱਥੇ ਔਰਤਾਂ ਬੈਠੀਆਂ ਸਨ ਤੇ ਪਾਲੂਸ ਤੇ ਸਿਲਾਸ, ਇਹ ਜਿਹੜਾ ਗਰੁੱਪ ਸੀ, ਇਹਨਾਂ ਉੱਥੇ ਕਲਾਮ ਸੁਣਾਉਣਾ ਸ਼ੁਰੂ ਕਰ ਦਿੱਤਾ। ਜਿਹਦੇ ਵਿੱਚੋਂ ਲੁਧੀਆ ਨਾਂ ਦੀ ਇੱਕ ਔਰਤ, ਉਹਨੇ ਖੁਦਾ ਨੂੰ ਕਬੂਲ ਕੀਤਾ ਤੇ ਉਹ ਈਮਾਨ ਲਿਆਈ। ਇਹ ਉੱਥੋਂ ਨਿਕਲ ਕੇ ਅੱਗੇ ਫਿਲਿੱਪੀ ਸ਼ਹਿਰ 'ਚ ਚਲੇ ਗਏ। ਜਦੋਂ ਫਿਲਿੱਪੀ ਸ਼ਹਿਰ 'ਚ ਗਏ ਨੇ ਤੇ ਉੱਥੇ ਕੁਝ ਦਿਨ ਰਹੇ ਤੇ ਇਹ ਸਵੇਰੇ ਸਵੇਰੇ ਉੱਠ ਕੇ, ਯਾਨੀ ਪਹਿਲੇ ਪਹਿਰ, ਦੁਆ ਕਰਨ ਜਾਣ ਡਏ ਨੇ। ਤੇ ਇੰਜ ਹੋਇਆ, ਇੱਕ ਦਿਨ ਗਏ, ਦੂਜੇ ਦਿਨ ਗਏ। ਇੱਕ ਲੜਕੀ ਰੋਜ਼ ਇਹਨਾਂ ਨੂੰ ਮਿਲਦੀ ਹੈ ਤੇ ਉਹ ਸਾਹਮਣੇ ਨੂੰ ਹੀ ਆ ਕੇ ਨਹੀਂ ਕਹਿੰਦੀ, ਇਹ ਜਦੋਂ ਲੰਘ ਜਾਂਦੇ ਨੇ ਤੇ ਪਿੱਛੋਂ ਕਹਿੰਦੀ ਹੈ, ਐ ਬੰਦੇ ਖੁਦਾ ਦੇ ਬੰਦੇ ਜੇ, ਇਹ ਨਜਾਤ ਦੀ ਰਾਹ ਦੱਸਦੇ ਜੇ। ਪਾਲੂਸ ਬੜਾ ਤੰਗ ਆਇਆ। ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਲਪਿਆ ਕੁਛ, ਲੇਕਿਨ ਨਹੀਂ ਮੰਨੇ। ਉਹਨੇ ਉਸ ਲੜਕੀ ਜਿਹੜੀ ਸੀ, ਅਸੀਂ ਨੌਕਰਾਣੀ ਕਹਿੰਦੇ ਆ, ਉਹਦੇ ਅੰਦਰ ਗੈਬ ਦੀ ਬਦਰੂ ਸੀ। ਤੇ ਉਹ ਜਿਹੜੇ ਮਾਲਕ ਸਨ ਉਹ ਰੂਮੀ ਸਨ। ਉਹ ਉਹਨਾਂ ਰੂਮੀਆਂ ਲਈ ਬੜਾ ਪੈਸਾ ਕਮਾਉਂਦੀ ਸੀ। ਤੇ ਇੰਜ ਹੋਇਆ ਕਿ ਪਾਲੂਸ ਨੇ ਤੰਗ ਆ ਕੇ ਤੇ ਪਤਾ ਕੀ ਆਖਿਆ, ਉਹਨੇ ਪਿਛਾ ਮੂੰਹ ਕਰਕੇ ਤੇ ਆਖਿਆ,
मैं तेनू यसू दे नां ते हुक्म देना, निकल इहदे चों। वो बदरू निकल गई, वो लड़की आज़ाद हो गई। ਜਦੋਂ ਉਹਨਾਂ ਰੂਮੀਆਂ ਵੇਖਿਆ ਕਿ ਸਾਡੀ ਤੇ ਕਮਾਈ ਜਾਂਦੀ ਰਹੀ, ਸਾਡੀ ਤੇ ਮੁਆਸ਼ੀਅਤ, ਸਾਡਾ ਜਿਹੜਾ ਕਾਰੋਬਾਰ ਸੀ ਠੱਪ ਹੋ ਗਿਆ, ਤੇ ਉਹਨਾਂ ਨੇ ਪਾਲੂਸ ਤੇ ਸਲਾਸ ਨੂੰ ਫੜਿਆ ਤੇ ਸ਼ਹਿਰ ਦੇ ਸਰਦਾਰਾਂ ਕੋਲ ਲੈ ਕੇ ਗਏ। ਉਹਨਾਂ ਕੋਲੋਂ ਬੈਂਦ ਲਗਵਾਏ, ਮਾਰ ਪਵਾਈ ਤੇ ਜੇਲ੍ਹ 'ਚ ਪਾਤਾ। ਅਸੀਂ ਸਿੱਖਣ ਡਏ ਸਾਂ ਕਿ ਜੇਲ੍ਹ ਦੇ ਵਿੱਚ ਪਾਲੂਸ ਤੇ ਸਲਾਸ ਅੱਧੀ ਰਾਤ ਨੂੰ, ਪਹਿਲੇ ਪੈਰ ਦਾ ਵਾਕਿਆ ਕਿੰਨੇ ਘੰਟੇ ਗੁਜ਼ਰ ਗਏ ਨੇ, ਅੱਧੀ ਰਾਤ ਨੂੰ ਉਹ ਦੁਆ ਕਰਨ ਡਏ ਨੇ ਤੇ ਖੁਦਾ ਦੀ ਹਮਦ ਦੇ ਗੀਤ ਗਾਣ ਡਏ ਨੇ। ਇੱਕਦਮ ਬੇੜੀਆਂ ਖੁੱਲੀਆਂ, ਭੁਚਾਲ ਆਇਆ, ਬੇੜੀਆਂ ਖੁੱਲੀਆਂ, ਦਰਵਾਜ਼ੇ ਖੁੱਲ ਗਏ, ਯਾਨੀ ਰਿਹਾਈ ਆ ਗਈ। ਤੇ ਅੱਜ ਮੈਂ ਹੁਣ ਗੱਲ ਕਰਨਾ ਚਾਹੁੰਦਾ ਵਾਂ ਕਿ ਦੇਖੋ, ਸਭ ਤੋਂ ਪਹਿਲੋਂ ਉਸ ਲੜਕੀ ਨੇ ਰਿਹਾਈ ਪਾਈ। ਇੱਕ ਪਾਰਟੀ ਉਹ ਵੇ ਜਿਹਨੇ ਰਿਹਾਈ ਪਾਈ, ਜਿਹੜੀ ਬਦਰੂ ਤੋਂ ਆਜ਼ਾਦ ਹੋਈ। ਦੂਸਰਾ, ਜਿਹੜੇ ਲੋਕ ਉਹਦੇ ਤੇ ਈਮਾਨ ਰੱਖਦੇ ਹਨ, ਉਹ ਰੂਮੀ ਜਿਹੜੇ ਉਹ ਤੋਂ ਕਮਾਈ ਕਰਦੇ ਸਨ, ਉਹ ਤੋਂ ਛੁੱਟੇ ਕਿ ਹੁਣ ਉਹਨਾਂ ਦਾ ਕਮਾਈ ਦਾ ਧੰਦਾ ਤੇ ਖਤਮ ਹੋ ਗਿਆ, ਲੇਕਿਨ ਉਹਨਾਂ ਦੀ ਸੋਚ ਬਦਲੀ। ਤੀਸਰੇ, ਕੈਦ ਦੇ ਵਿੱਚ ਜਿਹੜੇ ਕੈਦੀ ਸੁਣ ਰਹੇ ਨੇ ਤੇ ਭੁਚਾਲ ਜਦੋਂ ਆਇਆ ਤੇ ਬੇੜੀਆਂ ਖੁੱਲ ਗਈਆਂ, ਤੇ ਤੀਸਰੀ ਪਾਰਟੀ ਉਹ ਕੈਦੀ ਰਿਹਾ ਹੋ ਗਏ ਜਿਨ੍ਹਾਂ ਨੇ ਮੌਜਜ਼ਾ ਵੇਖਿਆ, ਜਿਨ੍ਹਾਂ ਖੁਦਾ ਦੀ ਕੁਦਰਤ ਵੇਖੀ, ਜਿਨ੍ਹਾਂ ਖੁਦਾ ਦਾ ਵੱਡਾ ਕੰਮ ਵੇਖਿਆ, ਤੇ ਉਹ ਵੀ ਰਿਹਾ ਹੋ ਗਏ ਕਿ ਉਹ ਈਮਾਨ ਲੈ ਆਏ। ਚੌਥੀ ਪਾਰਟੀ ਉਹ ਦਰੋਗਾ ਜਿਹੜਾ ਈਮਾਨ ਲਿਆਇਆ ਤੇ ਉਹ ਵੀ ਰਿਹਾਈ ਪਾ ਗਿਆ, ਉਹਨੂੰ ਵੀ ਗੁਨਾਹਾਂ ਤੋਂ ਰਿਹਾਈ ਮਿਲ ਗਈ। ਤੇ ਪੰਜਵੀਂ ਪਾਰਟੀ, ਉਹਦੇ ਤੋਂ ਇਲਾਵਾ ਜਿਹੜੇ ਪੁਲਿਸ ਵਾਲੇ ਨੇ, ਜਿਹੜੇ ਉੱਥੇ ਜੇਲ੍ਹ ਦੇ ਅੰਦਰ ਕੰਮ ਕਰਦੇ ਨੇ, ਯਾਨੀ ਸਰਵੈਂਟ ਨੇ, ਮੁਲਾਜ਼ਮ ਨੇ, ਉਹਨਾਂ ਦੀ ਵੀ ਰਿਹਾਈ ਹੋਈ, ਕਿਉਂ ਖੁਦਾ ਨੇ ਬੜਾ ਵੱਡਾ ਕੰਮ ਕੀਤਾ ਤੇ ਉਹਨਾਂ ਰਿਹਾਈ ਪਾਈ। 5 ਪਾਰਟੀਆਂ ਨੇ ਰਿਹਾਈ ਪਾਈ ਏ। ਲੇਕਿਨ ਇਹਦੇ ਵਿੱਚ ਕੀ ਹੈ, ਜ਼ਰਾ ਇੱਕ ਗੱਲ ਸਮਝ ਲਓ। ਮੈਂ ਕੁਝ ਖੁਦਾ ਦੇ ਖਾਦਮਾਂ ਨੂੰ ਇਹ ਗੱਲ ਦੱਸਣਾ ਚਾਹਨਾ। ਕੋਈ ਕਿਸੇ ਖਾਦਮ ਤੇ ਕੋਈ ਨਾ ਹੱਕ ਹੁੰਦਾ ਤੇ ਫੌਰਨ ਕਹਿ ਦਿੰਦੇ ਨੇ, ਫਤਵਾ ਦੇ ਦਿੰਦੇ ਨੇ, ਇਹਨੇ ਕੁਝ ਕੀਤਾ ਏ, ਇਹਨੂੰ ਸਜ਼ਾ ਮਿਲੀ ਏ। ਲੇਕਿਨ ਪਾਲੂਸ ਤੇ ਸਲਾਸ ਨਹੀਂ ਕੀਤਾ। ਲੇਕਿਨ ਮੈਂ ਜੇ ਦੱਸਣਾ ਚਾਹਨਾ ਵਾਂ, ਅੱਜ ਇਹ ਗੱਲ ਸਮਝ ਲਓ, ਬਾਜ਼ ਔਕਾਤ ਖੁਦਾ ਵੱਡਾ ਕੰਮ ਲੈਣਾ ਚਾਹੁੰਦਾ ਏ ਤੇ ਉਹ ਈਮਾਨਦਾਰ ਦੇ ਉੱਤੇ ਮੁਸੀਬਤ ਆਉਣ ਦਿੰਦਾ ਏ ਤਾਂ ਕਿ ਵੱਡਾ ਕੰਮ ਹੋਵੇ। ਪਾਲੂਸ ਤੇ ਸਲਾਸ ਤੇ ਮੁਸੀਬਤ ਆਈ, ਉਹਨਾਂ ਦੁਆ ਕੀਤੀ, ਖੁਦਾ ਦੀ ਹਮਦ ਕੀਤੀ, ਕੈਦੀ ਵੀ ਸੁਣ ਰਹੇ ਨੇ ਤੇ ਖੁਦਾ ਨੂੰ ਯਾਦ ਕੀਤਾ, ਤੇ ਖੁਦਾ ਨੇ ਵੀ ਆਪਣਾ ਕੰਮ ਕੀਤਾ। ਜਿਸ ਤਰ੍ਹਾਂ ਖੁਦਾ ਆਉਂਦਾ ਏ ਕਿ ਭੁਚਾਲ ਦੀ ਸ਼ਕਲ 'ਚ, ਅਸੀਂ ਈਦੇ ਪੈਂਤੀਕੋਸਤ ਤੇ ਵੇਖੀਏ ਕਿ ਜਦੋਂ ਲੋਕ ਦੁਆ ਕਰ ਰਹੇ ਨੇ ਤੇ ਉਦੋਂ ਵੀ ਇੱਕ ਭੁਚਾਲ ਦੀ ਸ਼ਕਲ ਆਈ, ਬੁਨਿਆਦਾਂ ਹਿੱਲ ਗਈਆਂ। ਮੂਸਾ ਜਦੋਂ ਪਹਾੜ ਤੇ ਹੁੰਦਾ ਤਾਂ ਉਦੋਂ ਵੀ ਬੁਨਿਆਦਾਂ ਹਿੱਲ ਗਈਆਂ, ਤੇ ਇੱਥੇ ਵੀ ਇੱਕਦਮ ਭੂਚਾਲ ਆਇਆ, ਜ਼ਲਜ਼ਲਾ ਆਇਆ, ਤੇ ਦਰਵਾਜ਼ੇ ਖੁੱਲ ਗਏ ਤੇ ਬੇੜੀਆਂ ਖੁੱਲ ਗਈਆਂ, ਰਿਹਾਈ ਹੋ ਗਈ ਸਾਰੇ ਦੀ। ਲੇਕਿਨ ਇਸ ਰਿਹਾਈ ਦੇ ਨਾਲ 5 ਪਾਰਟੀਆਂ ਰਿਹਾਈ ਪਾਈ, ਲੇਕਿਨ ਪਾਲੂਸ ਤੇ ਸਿਲਾਸ ਜਿਹੜੀ ਮੁਸੀਬਤ ਚੁੱਕਣ ਡਏ ਨੇ, ਉਸ ਮੁਸੀਬਤ ਤੋਂ ਉਹਨਾਂ ਨੂੰ ਵੀ ਰਿਹਾਈ ਮਿਲੀ। ਲੇਕਿਨ ਕੁਝ ਵਕਤ ਮੁਸੀਬਤ ਸਹਿਣ ਨਾਲ ਖੁਦਾ ਦੀ ਕੁਦਰਤ ਜ਼ਾਹਰ ਹੋਈ ਤੇ ਵੱਡਾ ਕੰਮ ਹੋ ਗਿਆ। ਅੱਜ ਅਸੀਂ ਖੁਦਾ ਦੀ ਮੁਸੀਬਤ ਨਹੀਂ ਸਹਿੰਦੇ ਤੇ ਰਿਹਾਈ ਲੋਕਾਂ ਦੀ ਨਹੀਂ ਹੁੰਦੀ। ਮੇਰੇ ਭੈਣੋ ਤੇ ਭਰਾਓ ਤੇ ਈਮਾਨਦਾਰੋ, ਖੁਦਾ ਦੇ ਖਾਦਮੋ, ਖੁਦਾ ਦੇ ਮਮਸੂਓ, ਅੱਜ ਇਹ ਗੱਲ ਯਾਦ ਰੱਖ ਲਓ, ਥੋੜਾ ਜਿਹਾ ਵੀ ਤੁਸੀਂ ਦੁੱਖ ਖੁਦਾ ਲਈ ਸਹਿੰਦੇ ਹੋ ਤੇ ਉੱਥੇ ਹੀ ਵੱਡਾ ਕੰਮ ਖੁਦਾ ਕਰ ਦਿੰਦਾ ਹੈ। ਇੰਤਜ਼ਾਰ ਕਰੋ, ਜਦੋਂ ਕੋਈ ਮੁਸੀਬਤ ਆਏ ਤੇ ਇੰਤਜ਼ਾਰ ਕਰੋ ਕਿ ਖੁਦਾ ਸਾਡੇ ਕੋਲੋਂ ਕੋਈ ਵੱਡਾ ਕੰਮ ਲੈਣਾ ਚਾਹੁੰਦਾ ਹੈ। ਇਹ ਗੱਲ ਪੱਲੇ ਬੰਨ ਲਵੋ। ਪਾਲੂਸ ਤੇ ਸਲਾਸ ਨੇ ਥੋੜੀ ਜੀ ਮੁਸੀਬਤ ਚੁੱਕੀ, ਮਾਰ ਖਾਈ, ਜ਼ਖਮ ਉਹਨਾਂ ਨੂੰ ਆਏ, ਲੇਕਿਨ ਵੱਡਾ ਕੰਮ ਹੋ ਗਿਆ, ਲੋਕ ਰਿਹਾਈ ਪਾ ਗਏ।
ਤੇ ਅੱਜ ਮੈਂ ਸਾਰਿਆਂ ਨੂੰ ਇਹ ਗੱਲ ਦੱਸਣਾ ਚਾਹਨਾ, ਖੁਦਾਵੰਦ ਲਈ ਮੁਸੀਬਤ ਚੁੱਕਣ ਤੋਂ ਦਰੇਗ ਨਾ ਕਰੋ। ਤੁਸੀਂ ਲੋਕਾਂ ਲਈ ਰਿਹਾਈ ਦਾ ਸਬਬ ਬਣ ਸਕਦੇ ਹੋ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ ਤੇ ਦੁੱਖ ਮੁਸੀਬਤ ਸਹਿਣ ਦੀ ਤੌਫੀਕ ਵੀ ਦੇਵੇ ਤੇ ਤੁਸੀਂ ਲੋਕਾਂ ਨੂੰ ਬਚਾ ਸਕੋ ਤੇ ਲੋਕਾਂ ਨੂੰ ਰਿਹਾਈ ਦਿਲਾ ਸਕੋ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।